मेरे सजनों बेलियो ते बुजुर्गो, मैं हाँ लोक दास्तान लिखारी शायर नज़ीर सुल्तानी ते तुसी वेख रहे हो GS स्टूडियो। मेरे सजनों, असी अज तुहानू सुना रहे हाँ दास्तान बदकार। मेरे सजनों, सियाणे कहंदे ने औरत बाकरदार होवे ते वफा करदी है ते जे बद करदार होवे ते वफा नहीं करदी। ये दास्तान भी कुछ इंज दी औरत दी है जिहड़ी सब कुछ हुंदियां हवांदियां वफा नहीं करदी ते फिर उहदा अंजाम की हुंदा है, ये असी तुहानू अज दी दास्तान विच सुणावांगे। साडी इस दास्तान दी फरमाइश करदे ने निक्के दौलताने तो बाबा मुनीर ते राणा शौकत, पिंड बुटर शरीफ तो मलक अब्बास, अब्दुल्ला गार्डन शाहकोट तो बरकत अली रहमानी दुकानदार, जमालपुर बहावलपुर तो मुहम्मद शबीर ड्राइवर, लाहौर तो फहीम रजा, यजमान मंडी तो काशफ जट, चूनिया तो चौधरी फैज रिटायर्ड इंस्पैक्टर, शाहद मलंग पंजाब पुलिस, सरदार असामा अफीसर सुई गैस, फैसलाबाद तो राणा अहमद, मुहम्मद शहजाद, अली मुर्तज़ा ते राणा असद मंज, जोधा भैणी जलालाबाद इंडिया तो बागीचा रंगला, अमरीका तो राजा जियान। ते मेरे सजनों, हुण आउने आ असी अपनी अज दी दास्तान वल्ले। एक बादशाह ते वजीर सैर करन जा रहे सन। बादशाह कहन लगा, मेरी मलका मेरे नाल बहुत प्यार करदी है, औरतां हुंदियां ही वफादार ने। वजीर कहन लगा, बादशाह सलामत, सारियां वफादार नहीं हुंदियां, सिर्फ नस्ली औरतां ही वफादार हुंदियां ने। ते बादशाह कहन लगा, मैनू नहीं लगदा, तू कोई गल सुना। वजीर कहन लगा, एक बारी मैं किधरे जा रहा सां ते राह विच एक बहुत खूबसूरत औरत कतल होई पई सी, जिहदे कपड़े भी कीमती सन ते जेवर नाल भी लदी हुई सी। ਉਹਦੇ दुआले लोग इकट्ठे होए सन। मेरे पुछण ते एक बंदा गल सुनाउण लगा भई ਇਹ एक सौदागर दी बीवी है जिन्हों सौदागर ने कतल कर दिता है। होया कुछ इंज भई सौदागर एक बारी सौदागरी करनों चलिया सी ते ਉਹ अपनी बीवी नूं कहण लगा, लै भलीए लोके, मेरे बाद घर दा ते अपना ख्याल रखी, कोई गैर मर्द घर ना आवे। ਉਹ कहण लगी, तू फिकर ना कर, पर मेरा एक काम करदा आवीं। सौदागर कहण लगा, किहड़ा काम? ਉਹ कहण लगी, मेरे लिए चवानी दियां लिखतां लई आई। सौदागर कहण लगा, चंगा। ਉਹ ਜਦੋਂ ਗਿਆ ਤੇ ਉਹਨੂੰ कई महीने लग गए। ਜਦੋਂ वापस मुड़न लगा ਤੇ ਉਹਨੂੰ अपनी जनानी ਦੀ ਗੱਲ याद आ गई। ਉਹ जा के एक दुकानदार ਨੂੰ कहण लगा, मैनू चवानी दियां लिखतां दे दे। ਉਹ दुकानदार समझ गया ਭਈ ਇਹਦੀ ਜਨਾਨੀ ਨੇ ਇਹਨੂੰ ਕੋਈ ਐਸੀ ਵਿੱਢੀ ਪਾਈ ਏ ਵੀ ਜਿਹੜੀ ਕਦੀ ਪੂਰੀ ਨਾ ਹੋਵੇ। ਉਹ ਕੀ ਕਹਿੰਦਾ ਹੈ, ਸਾਦਕ ਪੱਟੀ ਗਾ ਕੇ ਸੁਣਾ ਰਿਹਾ ਹੈ। ਰਿਕਾਰਡ ਕਰਦੇ ਨੇ ਲਾਲਾ ਜੀ ਤੇ ਲਿਖਦੇ ਨੇ ਸ਼ਾਇਰ ਨਜ਼ੀਰ ਸੁਲਤਾਨੀ। ਹੋ ਮੇਰੇ ਹਾਣੀਓ, ਮੁੜਿਆ ਜਦੋਂ ਘਰ ਨੂੰ ਗੱਲ ਚੇਤੇ ਆ ਗਈ, ਲੈ ਜਾ ਜਾਂਦਾ ਲਿਖਤਾਂ ਗੱਲ ਦਿਲ ਨੂੰ ਪਾ ਗਈ। ਲੈ ਜਾਵਾਂ ਮੈਂ ਲਿਖਤਾਂ ਜਾ ਦੇਵਾਂ ਉਹਨੂੰ, ਲਾਵਾਂ ਜਾ ਬਹਾਨੜਾ ਮੈਂ ਉਹਨੂੰ ਕਾਨੂੰ। ਹੱਥੀ ਇੱਕ ਗਿਆ ਜੀ ਉਹ ਜਾ ਕੇ ਕਹਿੰਦਾ, ਦੇ ਦੇ ਮੈਨੂੰ ਸੌਦੜਾ ਇੱਕ ਹੋਰੇ ਰਹਿੰਦਾ, ਦੇ ਦੇ ਮੈਨੂੰ ਸੌਦੜਾ ਇੱਕ ਹੋਰੇ ਰਹਿੰਦਾ। ਹੋ ਮੇਰੇ ਹਾਣੀਓ, ਜਵਾਨੀ ਦੀਆਂ ਲਿਖਤਾਂ ਮੈਨੂੰ ਝੋਲੀ ਪਾ ਦੇ, ਬਣ ਕੇ ਭਾਰੀ ਗੱਠੜੀ ਮੇਰੇ ਸਿਰ ਚੁਕਾ ਦੇ। ਖੱਦਰੀ ਸੋਚੇ ਕੰਬਲੇ ਨੂੰ ਪਤਾ ਨਹੀਂ ਕੋਈ, ਬੁੱਢੀ ਇਹਦੀ ਅਕਲ ਤੇ ਪਾ ਛੱਡੀ ਲੋਈ। ਕਹਿੰਦਾ ਲਿਖਤਾਂ ਮੁੱਕੀਆਂ ਤੂੰ ਫੇਰੋ ਲੈ ਜਈ, ਐਵੇਂ ਉਹਦੀ ਆਸ ਤੇ ਨਾ ਇੱਥੇ ਬਹਿ ਜਈ, ਐਵੇਂ ਉਹਦੀ ਆਸ ਤੇ ਨਾ ਇੱਥੇ ਬਹਿ ਜਈ। ਹੋ ਮੇਰੇ ਸੰਗੀਓ, ਦੁਰਿਆ ਉਹ ਤੋਂ ਜਾਂਦਾ ਇੱਕ ਮਿਲੀ ਮਕਾਰ, ਫਿਰਦੀ ਝੋਲਾ ਪਾ ਕੇ ਉਹ ਬਣੀ ਬਕਾਰ। ਪੁੱਛਦੀ ਕਾਕਾ ਉਸ ਨੂੰ ਤੂੰ ਕਿੱਥੇ ਜਾਣਾ, ਭੁੱਖੀ ਕੱਲ ਸ਼ਾਮ ਦੀ ਕੋਈ ਲੈ ਦੇ ਖਾਣਾ। ਕਹਿੰਦਾ ਅੰਮਾ ਮੇਰੀਏ ਚੱਲ ਖਾਣਾ ਖਾਣਾ, ਐ ਲੈ ਪੈਸੇ ਜਾ ਕੇ ਵਿੱਚ ਮਾਮ ਦੇ ਨਾਣਾ।
ਖਾਣਾ ਖਾਦਾ ਉਸਨੇ ਫਿਰ ਅੰਮਾ ਕਹਿੰਦੀ, ਆ ਕੇ ਨਾਲ ਪਿਆਰ ਦੇ ਕੋਲ ਉਹਦੇ ਬੈਂਦੀ, ਆ ਕੇ ਨਾਲ ਪਿਆਰ ਦੇ ਕੋਲ ਉਹਦੇ ਬੈਂਦੀ। ਹੋ ਮੇਰੇ ਬੇਲੀਓ ਕੀ ਖਰੀਦਿਆ ਬੱਚਿਆ ਤੂੰ ਦੱਸ ਦੇ ਮੈਨੂੰ, ਕੀ ਲੱਭਾ ਨੀ ਸ਼ਹਿਰ ਚੋਂ ਅੱਜ ਬੱਚਿਆ ਤੈਨੂੰ। ਆਖਣ ਲੱਗਾ ਅੰਮਾ ਜੀ ਨੇ ਲਿਖਤਾਂ ਲੱਭੀਆਂ, ਪੁੱਛੀਆਂ ਜਾ ਕੇ ਹੱਟੀਆਂ ਮੈਂ ਸੱਜੇ ਖੱਬੀਆਂ, ਪੁੱਛੀਆਂ ਜਾ ਕੇ ਹੱਟੀਆਂ ਮੈਂ ਸੱਜੇ ਖੱਬੀਆਂ। ਮੇਰੇ ਸੱਜਣੋ, ਮਾਈ ਸਮਝ ਗਈ ਭਈ ਇਹਦੀ ਜ਼ਨਾਨੀ ਨੇ ਇਹਨੂੰ ਇਹ ਵਿੱਡੀ ਪਾਈ ਏ ਭਈ ਨਾ ਇਹਨੂੰ ਲਿਖਤਾਂ ਲੱਭਣ ਤੇ ਨਾ ਇਹ ਮੁੜ ਕੇ ਘਰ ਆਵੇ। ਹੋਵੇ ਨਾ ਹੋਵੇ ਤੇ ਮੈਂ ਇਹਦਾ ਭਲਾ ਕਰ ਦਿਆਂ। ਅੱਜ ਤਾਈਂ ਮੈਂ ਮਕਾਰੀ ਕਰਕੇ ਲੋਕਾਂ ਨੂੰ ਲੁੱਟਿਆ ਹੀ ਏ, ਵੀ ਚਲੋ ਜ਼ਿੰਦਗੀ 'ਚ ਕੋਈ ਨੇਕੀ ਵੀ ਕਰ ਲਵਾਂ ਤੇ ਨਾਲੇ ਉਸ ਬਦਕਾਰ ਔਰਤ ਕੋਲੋਂ ਇਹਦੀ ਜਾਨ ਛੁਡਾ ਦਿਆਂ। ਉਹ ਕਹਿਣ ਲੱਗੀ ਲਿਖਤਾਂ ਤੈਨੂੰ ਲੱਭ ਜਾਣਗੀਆਂ, ਪਰ ਮੈਂ ਜੋ ਕਵਾਂਗੀ ਤੈਨੂੰ ਕਰਨਾ ਪਵੇਗਾ। ਸੌਦਾਗਰ ਕਹਿਣ ਲੱਗਾ ਠੀਕ ਏ। ਉਸ ਮਾਈ ਨੇ ਉਹਦੀ ਦਾੜੀ ਮੁੱਛਾਂ ਮਨਵਾ ਕੇ ਮੇਕਅਪ ਕਰਕੇ ਦੁਲਹਨ ਵਾਲਾ ਸੂਟ ਪਵਾ ਕੇ ਤੇ ਬਾਦਸ਼ਾਹ ਦੇ ਦਰਬਾਰ ਵਿੱਚ ਲੈ ਗਈ। ਤੇ ਫਿਰ ਕੀ ਹੋਇਆ ਇਹ ਤੁਹਾਨੂੰ ਗਾ ਕੇ ਸੁਣਾ ਰਹੇ ਨੇ ਸਾਦਕ ਪੱਟੀ ਬਾਗ ਮੋੜ ਵਾਲੇ। ਹੋ ਮੇਰੇ ਹਾਲੀਓ ਲੈ ਗਈ ਉਹਨੂੰ ਨਾਲ ਜੀ ਉਹ ਬਾਦਸ਼ਾਹ ਅੱਗੇ, ਕਹਿੰਦੀ ਜਾ ਕੇ ਬਾਦਸ਼ਾਹ ਵਾਪੁਰੇ ਦੀ ਬੱਗੇ। ਨਵਾਂ ਪੁੱਤਰ ਵਿਆਹਿਆ ਉਹ ਹੱਜ ਨੂੰ ਚੱਲਾ, ਹੋਰ ਨੀ ਮੇਰਾ ਬਚੜਾ ਉਹ ਕੱਲ ਮਕੱਲਾ। ਦੀਵੀ ਹੈ ਜੀ ਉਸ ਦੀ ਮੈਂ ਸਾਂਭ ਨਾ ਸਕਾਂ, ਬੁੜੜੀ ਮੈਂ ਤਾਂ ਹੋ ਗਈ ਨੀ ਦਿਸਦਾ ਅੱਖਾਂ, ਬੁੜੜੀ ਮੈਂ ਤਾਂ ਹੋ ਗਈ ਨੀ ਦਿਸਦਾ ਅੱਖਾਂ। ਹੋ ਮੇਰੇ ਬੇਲੀਓ ਕਰਮ ਕਰੇ ਜੇ ਬਾਦਸ਼ਾਹ ਇਹਨੂੰ ਮੇਥੇ ਰੱਖ ਲੈ, ਕੁੜੀ ਚਾਂਦਾ ਟੋਟੜਾ ਤੂੰ ਅੱਖੀ ਤੱਕ ਲੈ। ਰੱਖ ਲੈ ਵੇ ਦਰਬਾਰ ਦੇ ਮੈਂ ਮੁੜ ਕੇ ਆਵਾਂ, ਪੁੱਤਰ ਮੇਰਾ ਆ ਜਾਏ ਮੈਂ ਲੈ ਕੇ ਜਾਵਾਂ। ਬਾਦਸ਼ਾਹ ਕਹਿੰਦਾ ਅੰਮਾ ਜੀ ਕਰ ਫਿਕਰ ਨਾ ਕੋਈ, ਮੈਲਾਂ ਦੇ ਵਿੱਚ ਇਸ ਨੂੰ ਨਾ ਖਤਰਾ ਕੋਈ, ਮੈਲਾਂ ਦੇ ਵਿੱਚ ਇਸ ਨੂੰ ਨਾ ਖਤਰਾ ਕੋਈ। ਹੋ ਮੇਰੇ ਮਿੱਤਰੋ ਉਹ ਛੱਡ ਕੇ ਉਹਨੂੰ ਆ ਗਈ ਗੱਲ ਸਾਰੀ ਦੱਸੀ, 1 ਮਹੀਨੇ ਬਾਅਦ ਜੀ ਉਹ ਉੱਥੋਂ ਨੱਸੀ। ਆ ਕੇ ਉਹਨੇ ਮਾਈ ਨੂੰ ਗੱਲ ਸਾਰੀ ਦੱਸੀ, ਮਾਈ ਤਸਲਾ ਭਰ ਕੇ ਜੀ ਪੀਤੀ ਲੱਸੀ। ਮੁੱਛਾਂ ਦਾੜੀ ਰੱਖ ਲੈ ਮਾਈ ਕਹਿੰਦੀ ਉਹਨੂੰ, ਨਾ ਪਸਾਵਾਂ ਬਾਦਸ਼ਾਹ ਕਿੰਨੇ ਕਹਿਣਾ ਮੈਨੂੰ, ਨਾ ਪਸਾਵਾਂ ਬਾਦਸ਼ਾਹ ਕਿੰਨੇ ਕਹਿਣਾ ਮੈਨੂੰ। ਹੋ ਮੇਰੇ ਸਾਥੀਓ ਜਾ ਕੇ ਕਹਿੰਦੀ ਬਾਦਸ਼ਾਹ ਨੂੰ ਮੇਰੀ ਦੇ ਦੇ, ਆ ਗਿਆ ਪੁੱਤ ਜੀ ਮੇਰਾ ਛੱਡੀ ਕਰਕੇ ਜੇ ਦੇ। ਬਾਦਸ਼ਾਹ ਕਹਿੰਦਾ ਗੋਲੀਓ ਜਾਓ ਲੈ ਕੇ ਆਓ, ਜਾ ਕੇ ਨੋ ਜੀ ਇਸ ਦੀਏ ਦੇ ਹੱਥ ਫੜਾਓ। ਸਾਰਾ ਮਹਿਲ ਛਾਣਿਆ ਉਹਨੂੰ ਨਾ ਲੱਭੀ, ਲੁੱਟੀ ਗਈ ਮੈਂ ਬਾਦਸ਼ਾਹ ਉਹ ਰੋਵਣ ਲੱਗੀ, ਲੁੱਟੀ ਗਈ ਮੈਂ ਬਾਦਸ਼ਾਹ ਮਾਈ ਰੋਵਣ ਲੱਗੀ। ਓ ਮੇਰੇ ਹਾਣੀਓ ਜਿਹੜੇ ਦਰ ਤੋਂ ਆ ਕੇ ਮੈਂ ਇੱਥੇ ਛੱਡੀ, ਦੱਸ ਤੂੰ ਮੈਨੂੰ ਬਾਦਸ਼ਾਹ ਉਹ ਕਿੱਥੇ ਕੱਢੀ। ਤੂੰ ਨਸਾਈ ਬਾਦਸ਼ਾਹ ਜਾਂ ਮਾਰ ਕੇ ਵੱਡੀ, ਕਿੱਥੇ ਉਹਨੂੰ ਨੱਪਿਆ ਉਹਦੀ ਕਿੱਥੇ ਹੱਡੀ। ਬਾਦਸ਼ਾਹ ਕੇ ਮਾਈ ਨੂੰ ਰੌਲਾ ਪਾਣਾ, ਐਵੇਂ ਮੇਰੇ ਅਦਲ ਤੇ ਇਲਜ਼ਾਮ ਤੁਲਾਣਾ। ਤੀ ਮੇਰੀ ਤੂੰ
ਨੌਕਰੇ ਨਾ ਤੇਰੀ ਨੋ ਦੇ ਬਦਲੇ ਤੀ ਆਪਣੀ ਦੇਣਾ ਤੇਰੀ ਨੋ ਦੇ ਬਦਲੇ ਤੀ ਆਪਣੀ ਦੇਣਾ ਹੋ ਮੇਰੇ ਸਾਥੀਓ ਕਰਨ ਕਾਜੀ ਉਸਨੇ ਤੀ ਆਪਣੀ ਟੋਰੀ ਦਿੱਤੀ ਉਹਨੇ ਭਰ ਕੇ ਦੌਲਤ ਦੀ ਬੋਰੀ ਕਹਿੰਦਾ ਦੌਲਤ ਦੇ ਕੇ ਤੂੰ ਲੈ ਜਾ ਵਹੁਟੀ ਕੱਟੇ ਬਦਲੇ ਮਿਲੇਗੀ ਤੈਨੂੰ ਸੋਹਣੀ ਝੋਟੀ ਕੱਟੇ ਬਦਲੇ ਮਿਲੇਗੀ ਤੈਨੂੰ ਸੋਹਣੀ ਝੋਟੀ ਮੇਰੇ ਸੱਜਣੋ ਮਾਈ ਕਹਿਣ ਲੱਗੀ ਹੁਣ ਤੂੰ ਘਰ ਇੱਕ ਫਕੀਰ ਦੇ ਰੂਪ ਵਿੱਚ ਜਾਵੀਂ ਤੇ ਆਪਣੀ ਜ਼ਨਾਨੀ ਦੀ ਕਰਤੂਤ ਜਾ ਕੇ ਵੇਖੀ ਉਹਨਾਂ ਚਿਰ ਇਹ ਸ਼ਹਿਜ਼ਾਦੀ ਮੇਰੇ ਕੋਲ ਰਵੇਗੀ ਜਦੋਂ ਉਹ ਫਕੀਰ ਬਣ ਕੇ ਆਪਣੇ ਘਰ ਗਿਆ ਤੇ ਉਹ ਜਾ ਕੇ ਬੂਹੇ ਪਿੱਛੇ ਲੁਕ ਗਿਆ ਅੰਦਰੋਂ ਉਹਦੀ ਜ਼ਨਾਨੀ ਮੇਕਅਪ ਕਰਕੇ ਹੱਥ ਵਿੱਚ ਚੂੜੀ ਦਾ ਛੰਨਾ ਲੈ ਕੇ ਘਰੋਂ ਨਿਕਲੀ ਤੇ ਉਹ ਵੀ ਉਹਦੇ ਮਗਰ ਟੁਰ ਪਿਆ ਉਹ ਟੁਰਦੀ ਇੱਕ ਡੇਰੇ ਤੇ ਗਈ ਜਿੱਥੇ ਇੱਕ ਸੋਹਣਾ ਜਵਾਨ ਗੱਭਰੂ ਵੱਡੀਆਂ ਮੁੱਛਾਂ ਵਾਲਾ ਮੰਜੇ ਉੱਤੇ ਬੈਠਾ ਸੀ ਤੇ ਫਿਰ ਕੀ ਹੋਇਆ ਇਹ ਤੁਹਾਨੂੰ ਗਾ ਕੇ ਸੁਣਾ ਰਹੇ ਨੇ ਸਾਦਕ ਪੱਟੀ ਬਾਗ ਮੋੜ ਵਾਲੇ ਹੋ ਮੇਰੇ ਮਿੱਤਰੋ ਜਾ ਕੇ ਚੋਰੀ ਉਸ ਨੂੰ ਉਹ ਦੇਵਨ ਲੱਗੀ ਦੋਨਾਂ ਦੇ ਵਿੱਚ ਇਸ਼ਕ ਦੀ ਇੱਕ ਨੇਰੀ ਵਗੀ ਕਰ ਗਈ ਨਾਲ ਸਦਾਗਰ ਤੇ ਉਹ ਬੜੀ ਠੱਗੀ ਆਖਣ ਲੱਗਾ ਉਸ ਨੂੰ ਤੂੰ ਸੋਹਣੀ ਲੱਗੀ ਮਰ ਜਾ ਹੋਣਾ ਘਰ ਦਾ ਤੂੰ ਕਰ ਲੈ ਸ਼ਾਦੀ ਮੈਨੂੰ ਤੇਰੇ ਹੁਸਨ ਦੀ ਹੁਣ ਭੁੱਖੇ ਡਾਡੀ ਮੈਨੂੰ ਤੇਰੇ ਹੁਸਨ ਦੀ ਹੁਣ ਭੁੱਖੇ ਡਾਡੀ ਹੋ ਮੇਰੇ ਹਾਣੀਓ ਮਿਲ ਕੇ ਜਦੋਂ ਉਸ ਨੂੰ ਉਹ ਵਾਪਸ ਆਈ ਬਣਿਆ ਜੋ ਫਕੀਰ ਸੀ ਉਸ ਲੋਈ ਲਾਈ ਗਲ ਵਿੱਚ ਉਸਨੇ ਆਪਣੀ ਪੁਸ਼ਾਕ ਪਾਈ ਪੁੱਛਣ ਲੱਗਾ ਉਸ ਨੂੰ ਤੂੰ ਕਿਧਰੋਂ ਆਈ ਬੇਸਦਾਗਰ ਆਪਣਾ ਜਿਉ ਘਬਰਾਈ ਮੈਨੂੰ ਬਖਸ਼ੀ ਸੱਜਣਾ ਉਹਦੇ ਦੁਹਾਈ ਮੈਨੂੰ ਬਖਸ਼ੀ ਹਾਣੀਆਂ ਉਹਦੇ ਦੁਹਾਈ ਮੇਰੇ ਸੱਜਣੋ ਸੌਦਾਗਰ ਨੇ ਤਲਵਾਰ ਮਾਰ ਕੇ ਉਹਦਾ ਸਿਰ ਲਾ ਦਿੱਤਾ ਤੇ ਸ਼ਹਿਜ਼ਾਦੀ ਨੂੰ ਘਰ ਲਿਆ ਕੇ ਆਪਣਾ ਘਰ ਵਸਾ ਲਿਆ ਸਿਆਣੇ ਕਹਿੰਦੇ ਨੇ ਜੇ ਤੁਸੀਂ ਆਪਣੀ ਰਨ ਦੇ ਕੋਲ ਹੋ ਤੇ ਉਹ ਰਨ ਤੁਹਾਡੀ ਏ ਜੇ ਤੁਸੀਂ ਕੋਲ ਨਹੀਂ ਤੇ ਫਿਰ ਪਤਾ ਨਹੀਂ ਕਿਹਦੀ ਮੇਰੇ ਸੱਜਣੋ ਨਸਲੀ ਔਰਤਾਂ ਕਈ ਸਾਲ ਬਲਕਿ ਸਾਰੀ ਉਮਰ ਹੀ ਵਫਾ ਵਿੱਚ ਕੱਢ ਦਿੰਦੀਆਂ ਨੇ ਪਰ ਬਦ ਨਸਲਾਂ 10 ਦਿਨ ਨਹੀਂ ਕੱਢ ਸਕਦੀਆਂ ਮੇਰੇ ਸੱਜਣੋ ਬੇਲੀਓ ਤੇ ਬਜ਼ੁਰਗੋ ਇੰਜ ਦੀਆਂ ਔਰਤਾਂ ਨੂੰ ਹੀ ਬਦਕਾਰ ਕਿਹਾ ਜਾਂਦਾ ਹੈ ਇਹ ਸੀ ਸਾਡੀ ਅੱਜ ਦੀ ਦਾਸਤਾਨ ਤੇ ਇਹਦੇ ਨਾਲ ਹੀ GS ਸਟੂਡੀਓ ਵੱਲੋਂ ਸ਼ਾਇਰ ਨਜ਼ੀਰ ਸੁਲਤਾਨੀ ਰਿਕਾਰਡਿਸਟ ਲਾਲਾ ਜੀ ਤੇ ਲੋਕ ਦਾਸਤਾਨਾਂ ਦੇ ਬਾਦਸ਼ਾਹ ਸਾਦਕ ਪੱਟੀ ਬਾਗ ਮੋੜ ਵਾਲੇ ਨੂੰ ਇਜਾਜ਼ਤ ਦਿਓ ਅਸੀਂ ਫਿਰ ਕਿਸੇ ਨਵੀਂ ਦਾਸਤਾਨ ਨਾਲ ਦੁਬਾਰਾ ਹਾਜ਼ਰ ਹੋਵਾਂਗੇ ਉਦੋਂ ਤੱਕ ਰੱਬ ਰਾਖਾ